पंजाबी रेडियो USA देख रहे फेसबुक यूट्यूब ਤੇ ਸਭ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ। ਤੇ ਜਿਵੇਂ ਤੁਸੀਂ ਬਾਕੀ ਵੀਡੀਓਜ਼ ਵੀ ਥੋੜ੍ਹੀਆਂ ਬਹੁਤੀਆਂ ਹੋਰ ਦੇਖੀਆਂ ਹੋਣੀਆਂ, ਅੱਜ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਜਿਹੜਾ ਜੀ ਪਹੁੰਚੇ ਹੋਏ ਹਾਂ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ। ਇਹ ਕੈਲੀਫੋਰਨੀਆ ਦਾ ਦੇ ਨਾਲ ਕਹਿ ਸਕਦੇ ਹਾਂ ਵੀ ਅਮਰੀਕਾ ਦਾ ਸਭ ਤੋਂ ਮਸ਼ਹੂਰ ਨੈਸ਼ਨਲ ਪਾਰਕ ਹੈਗਾ ਆ, ਜਿੱਥੇ ਲੱਖਾਂ ਦੀ ਸੰਖਿਆ ਦੇ ਵਿੱਚ ਹਰ ਸਾਲ ਸੈਲਾਨੀ ਇੱਥੋਂ ਦੇ ਰਹਿਣ ਵਾਲੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਜਿਹੜੇ ਲੋਕ ਆ ਇਸ ਨੂੰ ਦੇਖਣ ਦੇ ਲਈ, ਇਸ ਦੀ ਖੂਬਸੂਰਤੀ ਨੂੰ ਨਿਹਾਰਨ ਦੇ ਲਈ ਜਿਹੜਾ ਉਹ ਆਉਂਦੇ ਆ। ਇਸ ਮੌਕੇ ਹਰਜੋਤ ਸਿੰਘ ਜੀ ਆਪਾਂ ਇੱਥੋਂ ਦੀ ਸਭ ਤੋਂ ਮਸ਼ਹੂਰ ਇੱਕ ਜਿਹੜੀ ਪਹਾੜੀ ਆ ਅਲ ਕੈਪੀਟਾਨ, ਉਸ ਦੇ ਮੋਹਰੇ ਜਿਹੜੇ ਆਪਾਂ ਖੜੇ ਹੈਗੇ ਆ। ਸੋ ਇਹ 7500 ਫੀਟ ਉੱਚੀ ਹੈਗੀ ਆ, 7570 ਫੀਟ ਉੱਚੀ ਆ। ਸੋ ਇੱਥੇ ਇੱਕ ਬੰਦੇ ਦੀ ਬਹੁਤ ਮਸ਼ਹੂਰ ਕਹਾਣੀ ਆ, ਉਹ ਜ਼ਰੂਰ ਆਪਾਂ ਸਹੀ ਸ਼ੇਅਰ ਕਰੀਏ। ਹਾਂ, ਇਹ ਕੁਛ ਵਰੇ ਪਹਿਲਾਂ ਇਹ ਦੇਖੋ, ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਰੌਕ ਕਲਾਈਮਬਿੰਗ ਇੱਥੇ ਬਹੁਤ ਮਸ਼ਹੂਰ ਆ। ਹੁਣ ਆਈ ਡੋਂਟ ਨੋ ਸਾਡੇ ਕੈਮਰੇ ਦੇ ਵਿੱਚ ਇੰਨਾ ਜ਼ੂਮ ਹੈਗਾ ਹੈ ਕਿ ਨਹੀਂ, ਪਰ ਅਜੇ ਵੀ ਜਿਹੜੇ ਕੁਝ ਲੋਕ ਇੱਥੇ ਰੌਕ ਕਲਾਈਮਬਿੰਗ ਕਰ ਰਹੇ ਆ। ਸੋ ਇੱਕ ਡਿਜ਼ਨੀ ਪਲੱਸ ਜਿੰਨਾ ਕੋ ਹੈਗਾ ਆ, ਉੱਥੇ ਫ੍ਰੀ ਕਲਾਈਂਬ ਕਰਕੇ ਜਾਂ ਉਹ ਵਿਦਆਊਟ ਰੋਪਸ ਕਰਕੇ ਐਲੈਕਸ ਨਾਂ ਦਾ ਬੰਦਾ ਆ, ਉਸ ਨੇ ਕੁਝ ਸਾਲ ਪਹਿਲਾਂ ਜਿਹੜੀ ਵਿਦਆਊਟ ਰੋਪਸ ਇਸ ਪਹਾੜੀ ਨੂੰ ਸਟਾਰਟ ਕੀਤਾ ਹੈ। ਉਹ ਦੇਖ ਲਓ 7570 ਫੁੱਟ 7570 ਫੁੱਟ ਉੱਚੀ ਹੈ ਤੇ ਬਿਨਾਂ ਕਿਸੇ ਰੱਸੀ ਦੇ ਉਹ ਹੱਥਾਂ ਦੇ ਨਾਲ ਬੰਦਾ ਚੜਿਆ ਸੀ। ਆਲਦੋ ਜਿਸ ਟਾਈਮ ਦੇ ਆਪਾਂ ਇੱਥੇ ਵੈਲੀ ਦੇ ਵਿੱਚ ਹੈਗੇ ਆ, ਇਹ ਖੁਦ ਵੈਲੀ ਦੀ ਹਾਈਟ ਜਿਹੜੀ ਆਪਾਂ ਕਹਿ ਸਕਦੇ ਆ 5-6 ਹਜ਼ਾਰ ਫੁੱਟ ਦੇ ਉੱਤੇ ਆ, ਫਿਰ ਵੀ ਉਸਨੇ 1-2 ਹਜ਼ਾਰ ਫੁੱਟ ਜਿਹੜਾ ਆ, ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ, ਪਰ 1-2 ਹਜ਼ਾਰ ਫੁੱਟ ਤੋਂ ਵੀ ਵੱਡੀ ਲੱਗਦੀ ਆ ਵੀ ਇੰਨੀ ਉੱਚੀ ਪਹਾੜੀ ਵਿਦਆਊਟ ਐਨੀ ਸਪੋਰਟ, ਵਿਦਆਊਟ ਐਨੀ ਰੱਸੀ ਜਿਹੜੀ ਆ ਉਹ ਕੀਤੀ ਆ। ਸੋ ਰਾਈਟ ਨਾਓ ਮਾਰਚ ਦੇ ਮਹੀਨੇ ਦੇ ਵਿੱਚ ਹੈਗੇ ਆ, ਹੌਲੀ ਹੌਲੀ ਇੱਥੇ ਘਾਹ ਹੀ ਘਾਹ ਇਸ ਮੈਡੋਜ਼ ਦੇ ਵਿੱਚ ਫੁੱਲ ਵਾਈਲਡ ਫਲਾਵਰਸ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਜਿਹੜੇ ਆ ਉਹ ਮਿਲਣਗੇ। ਬਹੁਤ ਹੀ ਖੂਬਸੂਰਤ ਅੱਜ ਦਾ ਇਹ ਮਾਹੌਲ ਆ। ਖੂਬਸੂਰਤੀ ਨੂੰ, ਇਸ ਦੀ ਨੂੰ ਨਿਹਾਰਨ ਦੇ ਲਈ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਅਜਿਹੀਆਂ ਥਾਵਾਂ ਦੇ ਉੱਤੇ ਆਉਂਦੇ ਜਾਈਏ, ਪਰਿਵਾਰਾਂ ਦੇ ਨਾਲ ਆਓ। ਇੱਕ ਤਾਂ ਤੁਹਾਡਾ ਥੋੜਾ ਸਟ੍ਰੈਸ ਆ ਉਹ ਥੋੜਾ ਘਟਦਾ ਹੈ ਹਰਜੋਤ ਸਿੰਘ ਜੀ, ਤੇ ਕੁਦਰਤ ਦੇ ਨਾਲ ਨਜ਼ਦੀਕ ਹੋਣ ਦਾ ਮੌਕਾ ਮਿਲਦਾ ਹੈ। ਸੋ ਬਿਲਕੁਲ ਇਸ ਟਾਈਮ ਵੀ ਜਿਹੜੇ ਆ ਕਈ ਉੱਤੇ ਚੜ ਰਹੇ ਆ, ਪਰ ਕੈਮਰੇ ਦੇ ਵਿੱਚ ਆਣੇ ਨਹੀਂ ਛੋਟੇ ਤੇ ਇੱਕ ਵਾਰੀ ਫਿਰ ਪੂਰੇ ਦਾ ਪੂਰਾ ਆਪਾਂ ਸਾਰਾ ਚਾਰ ਚੁਫੇਰੇ ਤੋਂ ਘੁਮਾ ਕੇ ਸਾਰੇ ਜਿੰਨੇ ਸਾਡੇ ਸਰੋਤੇ ਉਹਨਾਂ ਨੂੰ ਦਿਖਾ ਦਿੰਦੇ। ਹਰਜੋਤ ਸਿੰਘ ਜੀ, ਆਪਣੇ ਭਾਰਤ ਵਿੱਚ, ਪੰਜਾਬ ਵਿੱਚ ਜਿਹੜੇ ਰਹਿੰਦੇ ਆ ਲੋਕ, ਉਹ ਵੀ ਸ਼ਿਮਲੇ ਵੱਲ ਨੂੰ ਜਾਂਦਾ ਆ, ਕੋਈ ਲੇਹ ਲਦਾਖ ਵੱਲ ਨੂੰ ਜਾਂਦਾ ਆ, ਪਹਾੜੀਆਂ ਦੇ ਨਾਲ, ਕੁਦਰਤ ਦੇ ਨਾਲ ਨਜ਼ਦੀਕ ਹੋਣ ਦੇ ਲਈ। ਜਿਹੜੇ ਕੈਲੀਫੋਰਨੀਆ 'ਚ ਆ, ਮੈਂ ਉਮੀਦ ਕਰਦਾ ਹਾਂ ਵੀ ਸਾਰੇ ਜਾਣੇ ਘੱਟੋ ਘੱਟ ਇੱਕ ਵਾਰੀ ਜਿਹੜੇ ਆ ਇਸ ਵੈਲੀ ਨੂੰ, ਇਸ ਨੈਸ਼ਨਲ ਪਾਰਕ ਨੂੰ ਜ਼ਰੂਰ ਦੇਖ ਕੇ ਆਉਣ। ਸਭ ਤੋਂ ਵਧੀਆ ਗੱਲ ਤੁਸੀਂ ਦੇਖੋਗੇ ਕਈ ਬੜੇ ਟਰੈਸ਼ ਕੈਨ ਸਾਰਾ ਕੁਝ ਰੱਖੇ ਹੋਆ, ਕਿਤੇ ਵੀ ਤੁਹਾਨੂੰ ਪੇਪਰ ਜਾਂ ਗਾਰਬੇਜ ਨਹੀਂ ਮਿਲੂਗਾ। ਲੋਕ ਬਹੁਤ ਧਿਆਨ ਰੱਖਦੇ ਆ, ਮੇਨਟੇਨੈਂਸ ਵੀ ਸੋਹਣੀ ਕਰਦੇ ਆ ਤੇ ਇਸ ਦਾ ਧਿਆਨ ਵੀ ਇਹ ਸੋਹਣਾ ਰੱਖਦੇ ਆ। ਸੋ ਬਹੁਤ ਹੀ ਖੂਬਸੂਰਤ ਨੇ ਪਹਾੜੀਆਂ, ਚੌਂ ਚੁਫੇਰੇ ਆ, ਇਹ ਵਾਦੀ ਆ ਬਿਲਕੁਲ ਉਸ ਦੇ ਵਿੱਚ ਘਿਰੀ ਹੋਈ ਆ। ਇਹਨਾਂ ਥਾਵਾਂ ਦੇ ਵਿੱਚ ਆ ਕੇ ਜਿਹੜੇ ਆਪਣੇ ਪ੍ਰੈਜ਼ੀਡੈਂਟ ਸੀਗੇ ਥੀਓਡੋਰ ਰੂਜ਼ਵੈਲਟ ਅਮਰੀਕਾ ਦੇ, ਉਹਨਾਂ ਨੇ ਜਦੋਂ ਇੱਥੇ ਅਜਿਹੀਆਂ ਥਾਵਾਂ ਦੇ ਉੱਤੇ ਗਏ, ਜੌਨ ਮਿਊਟ ਉਹਨਾਂ ਦੇ ਨਾਲ ਸੀਗੇ, ਉਹਨਾਂ ਦੇ ਕਹਿਣ ਦੇ ਉੱਤੇ ਉਹ ਆਏ ਇੱਥੇ ਤੇ ਇਹਨਾਂ ਥਾਵਾਂ ਦੇ ਵਿੱਚ ਉਹਨਾਂ ਨੇ ਰਹੇ, ਤਾਂ ਉਹਨਾਂ ਨੂੰ ਕੁਦਰਤ ਦੇ ਨਾਲ ਇੰਨਾ ਪਿਆਰ ਹੋਇਆ ਤੇ ਉਦੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਨੈਸ਼ਨਲ ਪਾਰਕਸ ਬਣਾਉਣੇ ਆ। ਅਜਿਹੀਆਂ ਥਾਵਾਂ ਨੂੰ ਜਿਹੜੇ ਆ ਪ੍ਰਾਈਵੇਟ ਹੱਥਾਂ 'ਚ ਨਹੀਂ ਜਿਹੜਾ ਉਹ ਜਾਣ ਦੇਣਾ, ਕਿਉਂਕਿ ਇੱਥੇ ਖਣਿਜ ਵੀ ਹੋਣਗੇ, ਹੋਰ ਕਈ ਚੀਜ਼ਾਂ ਹੋਣਗੀਆਂ, ਪਰ ਲੋਕਾਂ ਦੇ ਲਈ ਕੁਦਰਤ ਦੇ ਨਾਲ ਜੁੜਨ ਦਾ ਉਹਨਾਂ ਨੂੰ ਜਿਹੜਾ ਉਹ ਮੌਕਾ ਦੇਣਾ ਆ। ਸੋ ਥੈਂਕ ਯੂ ਕਰਦੇ ਹਾਂ ਆਪਾਂ ਆਪਣੇ ਪ੍ਰੈਜ਼ੀਡੈਂਟ ਦਾ। ਬਿਲਕੁਲ, ਕਰੋਨਾ ਵਾਇਰਸ ਕਰਕੇ 1 ਸਾਲ ਲਗਭਗ ਸਾਰੇ ਪਾਰਕ ਜਿਹੜੇ ਆ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦੇ ਆ, ਉਹ ਬੰਦ ਸੀਗੇ। ਹੁਣ ਥੋੜਾ ਤਕਰੀਬਨ ਬੰਦ ਵਾਂਗੂ ਹੀ ਸੀ, ਥੋੜਾ ਹੀ ਸਮਾਂ ਹੋਇਆ, ਹੁਣ ਖੁੱਲੇ ਆ। ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ, ਕਿਤੇ ਵੀ ਤੁਸੀਂ ਰਹਿੰਦੇ ਆ, ਜ਼ਰੂਰ, ਜੇ ਫ੍ਰਿਜ਼ਨੋ ਤੋਂ 2 ਘੰਟੇ ਦਾ ਰਸਤਾ ਆ ਤੇ ਇਸੇ ਤਰ੍ਹਾਂ ਮੰਟੀਕੇ ਤੋਂ ਵੀ ਉਧਰੋਂ 120 ਥਾਣੀ ਆ ਸਕਦੇ ਆ ਤੇ ਫ੍ਰੈਜ਼ਨੋ ਵਾਲੇ ਪਾਸੋਂ 41 ਤੇ ਜਿਹੜਾ ਹੈ ਉਹ ਤੁਸੀਂ ਆ ਸਕਦੇ ਆ। ਤੇ ਹਰਜੋਤ ਸਿੰਘ ਜੀ, ਇਹ ਵੀ ਦੱਸਦੇ ਚਾਹੀਏ, ਜੇ ਤੁਸੀਂ ਫ੍ਰੈਜ਼ਨੋ ਸਾਈਡ ਤੋਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋਏ 41 ਦੇ ਉੱਤੇ ਆਉਂਗੇ ਤਾਂ ਯੋਸੇਮਿਟੀ ਵੈਲੀ ਤੱਕ ਤਕਰੀਬਨ ਜਿਹੜਾ ਪੰਜਾਬੀ ਰੇਡੀਓ USA ਦਾ AM ਤੇ FM ਸਟੇਸ਼ਨ ਆ, ਉਹ ਦੋਨੋਂ ਹੀ ਤੁਸੀਂ ਜਿਹੜੇ ਆ ਇਸ ਨੂੰ ਉੱਥੋਂ ਤੱਕ ਤਕਰੀਬਨ ਜਿਹੜੇ ਆ ਉਹ ਸੁਣ ਸਕਦੇ ਆ। 1300 AM ਜਿਹੜਾ ਆ ਉਹ ਆਪਣਾ ਜਦੋਂ ਫ੍ਰੈਜ਼ਨੋ ਤੋਂ ਤੁਸੀਂ ਆਉਂਦੇ ਆ AM ਆ, ਤੇ 104.5 FM 104.5 FM ਜਿਹੜਾ ਆ ਉਸ ਨੂੰ ਸੁਣ ਸਕਦੇ ਆ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਆ ਤੇ ਉਮੀਦ ਕਰਦੇ ਆ ਵੀ ਅੱਜ ਦਿਨ ਇੰਨਾ ਸੋਹਣਾ ਲੱਗਾ, ਤੁਸੀਂ ਜੀ ਜਾਣ ਨੂੰ ਜੀ ਨਹੀਂ ਕਰਦਾ, ਪਰ ਕਿਉਂਕਿ ਵਾਪਸ ਵੀ ਜਾਣਾ ਹੀ ਹੁੰਦਾ ਆ।
ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਜਿੱਥੇ ਵੀ ਜਾਂਦੇ ਰਵਾਂਗੇ ਤੁਹਾਨੂੰ ਉੱਥੋਂ ਦੇ ਜਿਹੜੇ ਨਜ਼ਾਰੇ ਆ ਉਹ ਜ਼ਰੂਰ ਦਿਖਾਉਂਦੇ ਰਵਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ YouTube Facebook ਚੈਨਲ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ ਤੇ ਅੱਗੇ ਤੋਂ ਅੱਗੇ ਜਿਹੜਾ ਸ਼ੇਅਰ ਕਰੋ। ਤੇ ਹੁਣ ਇਜਾਜ਼ਤ ਲੈਂਦੇ ਆ, ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।